ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਤੁਸੀਂ ਸੁਣ ਸਕਦੇ ਹੋ ਜੀ ਰੇਡੀਓ ਸੈੱਟ ਤੇ, ਨੈੱਟ ਤੇ, ਫੋਨ ਤੇ। ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868, UK ਦੇ ਲਈ 3300101100, 3300 101100, ਜਰਮਨੀ ਦੇ ਲਈ 51180904041511 80 90 40 41, ਫਰਾਂਸ ਦੇ ਲਈ 3318014295, 33 180 142 595, ਆਸਟ੍ਰੇਲੀਆ ਦੇ ਲਈ 1300 768 450, 1300 768 450। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਰੇਡੀਓ ਨੂੰ ਤੁਸੀਂ ਸੁਣ ਸਕਦੇ ਨੈੱਟ ਤੇ www.punjabiradiousa.com। ਬਲਤੇਜ ਪੰਨੂ ਜੀ, ਆਪਾਂ ਹੁਣ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਸਵਾਗਤ ਹੈ ਜੀ ਤੁਹਾਡਾ। ਧੰਨਵਾਦ ਜੀ, ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ। ਅਤੇ ਬਲਤੇਜ ਪੰਨੂ ਜੀ, ਆਪਾਂ ਜਿਹੜਾ ਕਾਫੀ ਰੌਲਾ ਗੋਲਾ ਪਿਆ ਹੋਇਆ ਧਰਮ ਪਰਿਵਰਤਨ ਦੇ ਮੁੱਦੇ ਤੇ, ਉਸ ਤੋਂ ਗੱਲਬਾਤ ਆਪਾਂ ਸ਼ੁਰੂ ਕਰਦੇ ਹਾਂ ਕਿ ਜਿਹੜਾ ਧਰਮ ਪਰਿਵਰਤਨ ਜਿਹੜਾ ਜਬਰੀ ਆ ਜਾਂ ਕਿਸੇ ਧੋਖੇ ਧੜੀ ਦੇ ਨਾਲ ਕਰਾਉਣਾ ਆ, ਇਹ ਕਿੰਨਾ ਕੁ ਸਹੀ ਆ? ਇਸ ਮਾਮਲੇ ਨੂੰ ਜੀ ਜਿਹੜਾ ਜੋਤੀ ਆਦਿਤਿਆ ਸਿੰਧੀਆ ਉਹਨੇ ਸ਼ੁਰੂ ਕੀਤਾ ਜੀ। ਜਿਉਂ ਪਾਰਲੀਮੈਂਟ ਸ਼ੁਰੂ ਹੋਈ ਉਸ ਤੋਂ ਬਾਅਦ ਰੌਲਾ ਰੱਪਾ ਜਿਹੜਾ ਸੀਗਾ ਉਹ ਬਹੁਤ ਵੱਧ ਗਿਆ। ਜਿਹੜੇ ਵਿਰੋਧੀ ਧਿਰ ਵਾਲੇ ਸੀ ਸਾਰੇ ਦੇ ਸਾਰੇ ਉਹ ਸਦਨ ਦੇ ਵਿਚਕਾਰ ਆ ਗਏ ਔਰ ਉਹਨਾਂ ਨੇ ਇਹ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਸਦਨ ਦੇ ਵਿੱਚ ਆਉਣ, ਆਪੋਜੀਸ਼ਨ ਦੇ ਸਵਾਲਾਂ ਦਾ ਜਵਾਬ ਜਿਹੜਾ ਜੀ ਉਹ ਦੇਣ ਤੇ ਇਸ ਮੁੱਦੇ ਦੇ ਉੱਤੇ ਉਹਨਾਂ ਨੇ ਕੀ ਕਹਿਣਾ ਉਹ ਬੋਲਣ ਜੀ। ਰੌਲਾ ਰੱਪਾ ਬਹੁਤ ਜ਼ਿਆਦਾ ਜਿਹੜਾ ਜੀ ਉਹ ਚੱਲਦਾ ਰਿਹਾ। ਕੋਈ ਕਾਰਵਾਈ ਜਿਹੜੀ ਸੀ ਉਹ ਚੱਲਣ ਨਹੀਂ ਦਿੱਤੀ। ਇਹਦੇ 'ਚ ਕਾਂਗਰਸ, ਤ੍ਰਿਣਮੂਲ ਕਾਂਗਰਸ, ਰਾਸ਼ਟਰੀ ਜਨਤਾ ਦਲ, ਖੱਬੀਆਂ ਪਾਰਟੀਆਂ, ਆਮ ਆਦਮੀ ਪਾਰਟੀ ਸਾਰੇ ਜਿਹੜੇ ਸ਼ਾਮਲ ਸੀਗੇ ਜੀ ਇਹਦੇ ਵਿੱਚ। ਔਰ ਉਸ ਤੋਂ ਬਾਅਦ ਜਿਹੜੇ ਵੈਂਕਈਆ ਨਾਇਡੂ ਨੇ ਉਹਨਾਂ ਨੇ ਥੋੜ੍ਹਾ ਮੋਰਚਾ ਸੰਭਾਲਿਆ ਜੀ। ਉਹਨਾਂ ਨੇ ਇਹ ਗੱਲ ਕਹੀ ਕਿ ਸਰਕਾਰ ਇਸ ਮੁੱਦੇ ਦੇ ਉੱਤੇ ਗੱਲਬਾਤ ਕਰਨ ਦੇ ਵਾਸਤੇ ਤਿਆਰ ਹੈ। ਉਹਨਾਂ ਨੇ ਨਾਲ ਦੀ ਨਾਲ ਇਹ ਵੀ ਗੱਲ ਕਹੀ ਕਿ ਵਿਰੋਧੀ ਧਿਰ ਜਿਹੜੀ ਆ ਉਹ ਬਿਨਾਂ ਕਿਸੇ ਵਜ੍ਹਾ ਤੋਂ RSS ਤੇ ਸੰਘ ਪਰਿਵਾਰ ਜਿਹੜਾ ਜੀ ਉਹਦਾ ਨਾਮ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਦੋਂ ਕਿ RSS ਦਾ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ। ਉਹਨਾਂ ਨੇ ਕਿਹਾ ਕਿ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਂ RSS ਦੇ ਪਿਛੋਕੜ ਦੇ ਵਿੱਚੋਂ ਆਇਆ ਹੋਇਆ ਜੀ। ਨਾਲ ਦੀ ਨਾਲ ਉਹਨਾਂ ਇਹ ਵੀ ਕਿਹਾ ਜੀ ਕਿ ਜੇ ਵਿਰੋਧੀ ਧਿਰ ਚਾਹੁੰਦੀ ਹੈ ਤੇ ਸਰਕਾਰ ਇਸ ਮਾਮਲੇ ਦੇ ਉੱਤੇ ਸਖਤ ਕਾਨੂੰਨ ਜਿਹੜਾ ਉਹ ਬਣਾਉਣ ਦੇ ਵਾਸਤੇ ਤਿਆਰ ਹੈ। ਮਾਮਲਾ ਇਹ ਸੁਲਝਿਆ ਨਹੀਂ ਕਿਉਂਕਿ ਜਿਹੜੀ ਵਿਰੋਧੀ ਧਿਰ ਆ ਜੀ ਉਹ ਸਾਰੀ ਦੀ ਸਾਰੀ ਵਾਕਆਊਟ ਕਰ ਗਈ ਪਾਰਲੀਮੈਂਟ ਦੇ ਵਿੱਚੋਂ, ਇਹ ਕਹਿੰਦਿਆਂ ਹੋਇਆ ਜੀ ਕਿ ਜਿੰਨੀ ਦੇਰ ਤੱਕ ਪ੍ਰਧਾਨ ਮੰਤਰੀ ਇਹਦੇ ਉੱਤੇ ਜਵਾਬ ਨਹੀਂ ਦਿੰਦੇ ਉਨੀ ਦੇਰ ਤੱਕ ਉਹ ਸੰਤੁਸ਼ਟ ਨਹੀਂ ਹੋਣਗੇ। ਉਹਨਾਂ ਨੇ ਇਹ ਵੀ ਸਵਾਲ ਜਿਹੜਾ ਉਠਾਇਆ ਕਿ ਇਹ ਕਿਉਂ ਜਿਹੜਾ ਥਾਪੀਆਂ ਮਾਰ ਕੇ ਕਿਹਾ ਜਾ ਰਿਹਾ ਕਿ 1 ਲੱਖ ਬੰਦੇ ਦਾ ਧਰਮ ਪਰਿਵਰਤਨ ਕੀਤਾ ਜਾਊਗਾ, ਜਿਹਨੂੰ ਕਿ ਘਰ ਵਾਪਸੀ ਨਾਮ ਦਿੱਤਾ ਜਾ ਰਿਹਾ। ਔਰ ਵਿਰੋਧੀ ਧਿਰ ਦੇ ਮੈਂਬਰਾਂ ਦਾ ਇਹ ਕਹਿਣਾ ਸੀਗਾ ਕਿ ਇਹ ਸਾਰਾ ਕੁਝ RSS ਦੇ ਨਾਲ ਜੁੜੀਆਂ ਹੋਈਆਂ ਜਥੇਬੰਦੀਆਂ ਕਰ ਰਹੀਆਂ ਨੇ। ਪਰ ਫਿਰ ਵੀ ਦੇਖੋ ਉਹ ਗੱਲ ਕਿੱਥੇ ਦੀ ਕਿੱਥੇ ਪਹੁੰਚ ਗਈ ਆ। ਪਰ ਪੰਜਾਬ ਦੀ ਜਿਹੜੀ ਅਕਾਲੀ ਸਰਕਾਰ ਆ ਧਰਮ ਪਰਿਵਰਤਨ ਦੇ ਮਾਮਲੇ 'ਚ ਬਿਲਕੁਲ ਨਹੀਂ ਬੋਲੀ। ਦੇਖੋ ਜਿਹੜੀ ਘੱਟ ਗਿਣਤੀ ਹੈ ਜੀ ਉਹਨਾਂ ਨੂੰ ਰਿਪਰੈਜ਼ੈਂਟ ਕਰਦੇ ਨੇ ਅਕਾਲੀ ਦਲ ਵਾਲੇ, ਸਿੱਖਾਂ ਦੀ ਪਾਰਟੀ ਵੀ ਉਹ ਅਖਵਾਉਂਦੇ ਨੇ ਤੇ ਮਾਈਨੋਰਿਟੀ ਜਿਹੜੀ ਹੈ ਜੀ ਉਹਦੇ ਉਹ ਮੈਂਬਰ ਪਾਰਲੀਮੈਂਟ ਨੇ ਜਾਂ ਰਾਜ ਸਭਾ ਦੇ ਮੈਂਬਰ ਨੇ। ਪਰ ਹੈਰਾਨਗੀ ਵਾਲੀ ਗੱਲ ਇਹ ਰਹੀ ਕਿ ਇਹ ਜਿਹੜਾ ਘੱਟ ਗਿਣਤੀਆਂ ਦੇ ਨਾਲ ਜੁੜਿਆ ਹੋਇਆ ਸਿੱਧਾ ਮਸਲਾ ਜੀ, ਇਸ ਮਾਮਲੇ ਦੇ ਉੱਤੇ ਮੂੰਹ 'ਚ ਘੁੰਗਣੀਆਂ ਪਾ ਕੇ ਬੈਠੇ ਰਹੇ ਜਿਹੜੇ ਸੀਗੇ ਜੀ ਅਕਾਲੀ ਦਲ ਵਾਲੇ, ਉਹ ਬੋਲੇ ਹੀ ਨਹੀਂ ਜੀ, ਕੁਝ ਵੀ ਨਹੀਂ ਉਹਨਾਂ ਨੇ ਬੋਲਿਆ, ਇੱਕ ਅੱਖਰ ਵੀ ਨਹੀਂ ਬੋਲਿਆ ਜੀ। ਸੋ ਇੱਕ ਕਿਸਮ ਦੇ ਨਾਲ ਉਹਨਾਂ ਦੀ ਜਿਹੜੀ ਇੱਕ ਵੱਖਰਾ ਚਿਹਰਾ ਉਹ ਸਾਹਮਣੇ ਆ ਗਿਆ ਜੀ ਕਿ ਇੱਥੇ ਇਹ ਲੋਕ ਰੌਲਾ ਹੀ ਪਾਉਂਦੇ ਨੇ। ਅਦਰਵਾਈਜ਼ ਇਹਨਾਂ ਵਿੱਚ ਇੰਨੀ ਜ਼ਰੂਰਤ ਨਹੀਂ ਹੈਗੀ ਕਿ ਇਹ ਜਿਹੜੀ BJP ਆ ਉਹਦਾ ਵਿਰੋਧ ਕਰ ਸਕਣ, ਜਦੋਂ ਕਿ BJP ਜਿਹੜੀ ਪੰਜਾਬ ਦੇ ਵਿੱਚ ਇਹਨਾਂ ਦਾ ਸ਼ਰੇਆਮ ਜਿਹੜਾ ਉਹ ਵਿਰੋਧ ਕਰੀ ਜਾ ਰਹੀ ਹੈ। ਸ਼ਾਇਦ ਇਹਦਾ ਰੀਜ਼ਨ ਇਹ ਹੈ ਜੀ ਕਿ ਹਾਈ ਕਮਾਂਡ ਤੋਂ ਉੱਤੋਂ ਹਰੀ ਝੰਡੀ ਜਿਹੜੀ ਨਾ ਮਿਲੀ ਹੋਵੇ ਕਿ ਤੁਸੀਂ ਨਹੀਂ ਬੋਲਣਾ ਜੀ ਕਿਸੇ ਦੇ ਖਿਲਾਫ ਜਾਂ BJP ਦੇ ਖਿਲਾਫ ਖਾਸ ਤੌਰ
ਤੌਰ ਦੇ ਉੱਤੇ। ਪਰ ਇਹਦੇ ਨਾਲ ਇੱਕ ਚਿਹਰਾ ਜਿਹੜਾ ਜੀ ਉਹ ਅਕਾਲੀ ਦਲ ਦਾ ਇੱਕ ਹੋਰ ਮਸਲੇ ਦੇ ਉੱਤੇ ਨੰਗਾ ਹੋ ਗਿਆ ਜੀ ਕਿ ਇਹ ਕੋਈ ਘੱਟ ਗਿਣਤੀਆਂ ਨੂੰ ਰਿਪਰੈਜ਼ੈਂਟ ਨਹੀਂ ਕਰਦੇ, ਇਹ ਤਾਂ ਆਪੋ ਆਪਣੀਆਂ ਗੱਦੀਆਂ ਨੂੰ ਰਿਪਰੈਜ਼ੈਂਟ ਕਰਦੇ ਨੇ ਜੀ। ਜੇ ਗੱਦੀ ਸੁਰੱਖਿਅਤ ਹੈ ਤਾਂ ਸਾਰਾ ਕੁਝ ਠੀਕ ਠਾਕ ਹੈ ਜੀ, ਨਹੀਂ ਸੁਰੱਖਿਅਤ ਹੈਗੀ ਫਿਰ ਇਹਨਾਂ ਨੂੰ ਜ਼ਰੂਰ ਮਸਲੇ ਜਿਹੜੇ ਚੇਤੇ ਆਉਣਗੇ ਕਿ ਪੰਥ ਜਿਹੜਾ ਉਹ ਖਤਰੇ ਦੇ ਵਿੱਚ ਘੱਟ ਗਿਣਤੀਆਂ ਦੇ ਨਾਲ ਧੱਕਾ ਹੋ ਰਿਹਾ। ਜਿੰਨੀ ਦੇਰ ਤੱਕ ਇਹਨਾਂ ਦੇ ਕੋਲੇ ਝੰਡੀ ਵਾਲੀਆਂ ਕਾਰਾਂ ਨੇ ਜੀ ਉਨੀ ਦੇਰ ਤੱਕ ਮੇਰਾ ਖਿਆਲ ਇਹਨਾਂ ਨੂੰ ਯਾਦ ਨਹੀਂ ਰਹਿਣਾ। ਜੀ ਬਿਲਕੁਲ ਹੈ ਤੇ ਕੁਛ ਇਸੇ ਤਰ੍ਹਾਂ ਆ, ਕਿਉਂਕਿ ਇਹ ਮਾਮਲਾ ਤੇ ਸਪੈਸ਼ਲੀ ਸਿੱਖ ਹੋਣ ਦੇ ਨਾਤੇ ਜ਼ਰੂਰ ਬੋਲਣਾ ਚਾਹੀਦਾ। ਅਤੇ ਅੱਗੇ ਆਪਾਂ ਅਣਖਾਂ ਦੇ ਨਾਂ ਤੇ ਜਿਹੜੇ ਕਤਲ ਹੁੰਦੇ ਸੀਗੇ ਉਹਨਾਂ ਦੇ ਖਿਲਾਫ ਵੀ ਕਾਨੂੰਨ ਬਣ ਜਾ ਰਿਹਾ ਹੈ। ਤਾਂ ਜੀ ਇੱਕ ਤਾਂ ਜਿਹੜੀ ਸੈਂਟਰ ਦੀ ਸਰਕਾਰ ਹੈ ਜੀ ਉਹਨੇ ਇਹ ਗੱਲ ਕਹੀ ਆ ਕਿ ਜਿਹੜੀਆਂ ਖਾਪ ਪੰਚਾਇਤਾਂ ਨੇ ਉਹ ਗੈਰ ਕਾਨੂੰਨੀ ਨੇ ਤੇ ਗੈਰ ਸੰਵਿਧਾਨਿਕ ਨੇ ਜੀ। ਉਹਨਾਂ ਨੇ ਰਾਜ ਸਰਕਾਰਾਂ ਨੂੰ ਹਦਾਇਤ ਕੀਤੀ ਆ ਕੋਈ ਏਦਾਂ ਦੀਆਂ ਅਦਾਲਤਾਂ ਦੇ ਉੱਤੇ ਰੋਕ ਲਾਉਣ ਕਿਉਂਕਿ ਇਹ ਗੰਭੀਰ ਮਸਲਾ ਹੈ। ਕਾਨੂੰਨ ਮੰਤਰੀ ਡੀ.ਵੀ. ਸਦਾਨੰਦ ਗੌੜਾ ਨੇ ਲੋਕ ਸਭਾ ਦੇ ਵਿੱਚ ਦੱਸਿਆ ਕਿ ਖਾਪ ਪੰਚਾਇਤਾਂ, ਕੰਗਾਰੂ ਅਦਾਲਤਾਂ ਤੇ ਹੋਰ ਕਾਨੂੰਨ ਦੇ ਜਿਹੜੇ ਖਿਲਾਫ ਨੇ ਜੀ। ਇਹ ਸੰਵਿਧਾਨ ਨੂੰ ਨਹੀਂ ਮੰਨਦੀਆਂ, ਇਸ ਕਰਕੇ ਸੰਵਿਧਾਨ ਦੇ ਮੁਤਾਬਕ ਇਹ ਗਲਤ ਨੇ ਜੀ। ਬੀਜੇਡੀ ਦੇ ਰਵਿੰਦਰ ਕੁਮਾਰ ਜੇਤਲਾ ਨੇ ਪੱਛਮੀ ਬੰਗਾਲ ਦੇ ਵਿੱਚ ਇਦਾਂ ਦੀ ਅਦਾਲਤ ਦਾ ਮੁੱਦਾ ਜਿਹੜਾ ਉਹ ਚੁੱਕਿਆ ਸੀਗਾ ਤੇ ਇਹਦੇ ਉੱਤੇ ਜਵਾਬ ਜਿਹੜਾ ਸੀ ਉਹ ਦਿੱਤਾ ਕਾਨੂੰਨ ਮੰਤਰੀ ਨੇ। ਇੱਥੇ ਵੀ ਮੈਂ ਯਾਦ ਕਰਾਉਣਾ ਕਿ ਅਜੇ 2-3 ਦਿਨ ਪਹਿਲਾਂ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਹੋਰਾਂ ਨੇ ਇਹ ਕਿਹਾ ਸੀਗਾ ਕਿ ਖਾਪ ਪੰਚਾਇਤਾਂ ਬਿਲਕੁਲ ਸਹੀ ਕੰਮ ਕਰ ਰਹੀਆਂ ਨੇ, ਉਹ ਕਾਨੂੰਨ ਦੇ ਦਾਇਰੇ 'ਚ ਕੰਮ ਕਰ ਰਹੀਆਂ ਨੇ। ਹੁਣ ਕੇਂਦਰੀ ਮੰਤਰੀ ਦੀ ਬਿਲਕੁਲ ਉਲਟੀ ਟਿੱਪਣੀ ਜਿਹੜੀ ਹੈ ਜੀ ਉਹ ਇਸ ਮਾਮਲੇ ਦੇ ਉੱਤੇ ਆ ਗਈ ਹੈ ਜੀ। ਕੇਂਦਰ ਦੀ ਸਰਕਾਰ ਨੇ ਅਣਖਾਂ ਦੇ ਨਾਂ ਦੇ ਉੱਤੇ ਹੋਣ ਵਾਲੇ ਜਿਹੜੇ ਕਤਲ ਨੇ ਉਹਨਾਂ ਦੇ ਮਾਮਲਿਆਂ ਨੂੰ ਨਜਿੱਠਣ ਦੇ ਵਾਸਤੇ ਇੱਕ ਵੱਖਰਾ ਕਾਨੂੰਨ ਬਣਾਉਣ ਦੇ ਵਾਸਤੇ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਹੈ। ਹੁਣ ਤੱਕ ਇਹ ਅਪਰਾਧ ਮੁਤਲਕ ਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਦੇ ਤਹਿਤ ਕਾਰਵਾਈ ਕੀਤੀ ਜਾਂਦੀ ਸੀ। ਪੰਜਾਬ, ਹਰਿਆਣਾ, ਹਿਮਾਚਲ, ਯੂਟੀ, ਚੰਡੀਗੜ੍ਹ ਸਣੇ 22 ਰਾਜਾਂ ਨੇ ਜਿਹੜੇ ਅਣਖ ਦੇ ਨਾਂ ਦੇ ਉੱਤੇ ਕੀਤੇ ਜਾਂਦੇ ਕਤਲਾਂ ਲਈ ਵੱਖਰਾ ਕਾਨੂੰਨ ਬਣਾਉਣ ਦੇ ਵਾਸਤੇ ਲਾਅ ਕਮਿਸ਼ਨ ਦੀ ਸਿਫਾਰਿਸ਼ ਦੀ ਪ੍ਰੋੜਤਾ ਜਿਹੜੀ ਹੈ ਜੀ ਕੀਤੀ ਆ। ਉਸ ਤੋਂ ਬਾਅਦ ਇਹ ਚਾਰਾਜਾਈ ਜਿਹੜੀ ਹੈ ਜੀ ਸ਼ੁਰੂ ਹੋਈ ਹੈ। ਕਾਨੂੰਨ ਮੰਤਰੀ ਜਿਹੜੇ ਸਦਾਨੰਦ ਗੌੜਾ ਨੇ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਦੱਸਿਆ ਕਿ ਰਾਜਾਂ ਦੇ ਸੁਝਾਅ ਜਿਹੜੇ ਮਿਲਣ ਤੋਂ ਬਾਅਦ ਇਹਦੇ ਉੱਤੇ ਗੰਭੀਰ ਜਿਹੜਾ ਜੀ ਉਹ ਚਰਚਾ ਸ਼ੁਰੂ ਕੀਤੀ ਗਈ ਹੈ। ਉਹਨਾਂ ਨੇ ਹਾਲਾਂਕਿ ਕੋਈ ਟਾਈਮ ਲਿਮਿਟ ਨਹੀਂ ਦਿੱਤੀ ਕਿ ਕਿੰਨੀ ਦੇਰ ਦੇ ਵਿੱਚ ਇਹ ਜਿਹੜਾ ਕਾਨੂੰਨ ਹੈ ਉਹ ਬਣ ਕੇ ਸਾਹਮਣੇ ਆ ਜਾਊਗਾ। ਲਾਅ ਕਮਿਸ਼ਨ ਨੇ ਵਿਆਹ ਕਰਾਉਣ ਦੀ ਆਜ਼ਾਦੀ ਵਿੱਚ ਅਣਖ ਤੇ ਰਵਾਇਤ ਦੇ ਨਾਂ ਤੇ ਦਖਲਅੰਦਾਜ਼ੀ ਬਾਰੇ 242ਵੀਂ ਰਿਪੋਰਟ ਦੇ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਖਾਪ ਪੰਚਾਇਤਾਂ ਦੇ ਵੱਲੋਂ ਅਣਖ ਦੇ ਨਾਂ ਦੇ ਉੱਤੇ ਕੀਤੇ ਜਾਂਦੇ ਜਿਹੜੇ ਸੰਗੀਨ ਅਪਰਾਧ ਨੇ ਉਹਦੇ ਖਿਲਾਫ ਕਾਨੂੰਨ ਬਣਾਉਣ ਦੀ ਸਿਫਾਰਿਸ਼ ਕੀਤੀ ਹੈ ਜੀ। ਤੇ ਅੱਗੇ ਜੀ ਨੂਰ ਮਹਿਲੀਆ ਬਾਬਾ ਜਿਹੜਾ ਫਰੀਜ਼ਰ ਦੇ ਵਿੱਚ ਸਮਾਧੀ ਲਾ ਕੇ ਬੈਠਾ ਆ, ਉਹਨਾਂ ਨੇ ਇੱਕ ਅਰਜੀ ਪਾਈ ਸੀਗੀ ਪਰ ਹਾਈ ਕੋਰਟ ਨੇ ਉਹਨਾਂ ਦੀ ਜਿਹੜੀ ਅਰਜੀ ਆ ਉਹਦੀ ਸੁਣਵਾਈ ਮੁਲਤਵੀ ਕਰ ਦਿੱਤੀ ਹੈ। ਇਹ 2 ਐਪਲੀਕੇਸ਼ਨ ਜਿਹੜੀਆਂ ਜੀ ਉਹ ਪਈਆਂ ਸੀਗੀਆਂ ਜੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ। ਇੱਕ ਤਾਂ ਜਿਹੜੀ ਡੇਰੇ ਨੇ ਪਾਈ ਹੋਈ ਸੀ ਕਿ ਉਹਨਾਂ ਨੇ ਰਿਵਿਊ ਜਿਹੜਾ ਜੀ ਇਹਦੇ ਤੇ ਰਿਵਿਊ ਪਟੀਸ਼ਨ ਪਾਈ ਹੈ ਨਾਲ ਦੀ ਨਾਲ, ਕਿਉਂਕਿ ਉਹ ਇਸ ਤਾਕ ਦੇ ਵਿੱਚ ਨੇ ਕਿ ਜੇ ਪੰਜਾਬ ਹਰਿਆਣਾ ਹਾਈ ਕੋਰਟ ਜਿਹੜਾ ਜੀ ਇਹਨੂੰ ਰਿਜੈਕਟ ਕਰ ਦਿੰਦੀ ਆ, ਉਹ ਨਹੀਂ ਕੁਝ ਸੁਣਦੀ ਤੇ ਫਿਰ ਉਹ ਸੁਪਰੀਮ ਕੋਰਟ ਦੇ ਵਿੱਚ ਮੂਵ ਕਰਨਗੇ। ਪਰ ਜਿੰਨੀ ਦੇਰ ਤੱਕ ਪੰਜਾਬ ਹਰਿਆਣਾ ਹਾਈ ਕੋਰਟ ਜਿਹੜੀ ਹੈ ਜੀ ਇਹਦੇ ਉੱਤੇ ਫੈਸਲਾ ਨਹੀਂ ਦੇ ਦਿੰਦੀ, ਜਿਹੜਾ ਨੂਰ ਮਹਿਲੀਆ ਡੇਰੇ ਵਾਲੇ ਨੇ ਉਹ ਉੱਪਰ ਮੂਵ ਨਹੀਂ ਕਰ ਸਕਦੇ ਸੁਪਰੀਮ ਕੋਰਟ ਦੇ ਵਿੱਚ। ਦੂਜੀ ਐਪਲੀਕੇਸ਼ਨ ਜਿਹੜੀ ਸੀ ਉਹ ਦਲੀਪ ਦਿਆ ਦੇ ਵੱਲੋਂ ਪੇਸ਼ ਕੀਤੀ ਗਈ ਸੀ, ਜਿਹੜਾ ਕਿ ਆਸ਼ੂਤੋਸ਼ ਦਾ ਮੁੰਡਾ ਕਹਿੰਦਾ ਕਿ ਮੈਂ ਉਹਦਾ ਮੁੰਡਾ ਆ ਜੀ। ਇਹ ਦੋਨਾਂ ਜਿਹੜੀਆਂ ਅਰਜ਼ੀਆਂ ਸੀਗੀਆਂ ਇਹਦੇ ਤੇ ਸੁਣਵਾਈ ਜਿਹੜੀ ਹੈ ਜੀ ਮੁਲਤਵੀ ਕਰ ਦਿੱਤੀ ਹੈ ਔਰ ਇਹਦੀ ਜਿਹੜੀ ਸੁਣਵਾਈ ਹੈ ਜੀ ਹੁਣ ਸੋਮਵਾਰ ਤੱਕ ਟਾਲ ਦਿੱਤੀ ਗਈ ਹੈ। ਜੇ ਸੋਮਵਾਰ ਨੂੰ, ਕਿਉਂਕਿ ਲੇਟ ਤੱਕ ਜੇ ਫੈਸਲਾ ਆਉਂਦਾ 15 ਤਰੀਕ ਹੈ ਜੀ, ਉਦੋਂ ਬਾਅਦ ਜਿਹੜੇ ਫੈਸਲੇ ਦੀ ਕਾਪੀ ਆ ਜੇ ਤਾਂ ਸੇਮ ਡੇ ਦੇ ਉੱਤੇ ਮਿਲਦੀ ਆ ਜਾਂ 16 ਨੂੰ ਸਵੇਰੇ ਵੀ ਮਿਲ ਜਾਂਦੀ ਹੈ ਤਾਂ ਸੁਪਰੀਮ ਕੋਰਟ ਵੱਲ ਨੂੰ ਮੂਵ ਜਿਹੜਾ ਜੀ ਉਹ ਕਰ ਸਕਦੇ ਨੇ ਜਿਹੜੇ ਨੂਰ ਮਹਿਲੀਏ। ਜੇ ਇਹਦੀ ਫੈਸਲੇ ਦੀ ਕਾਪੀ ਦੇ ਵਿੱਚ ਦੇਰੀ ਜਿਹੜੀ ਉਹ ਲਾਉਂਦੀ ਹੈ ਅਦਾਲਤ ਤਾਂ ਇਹ ਕੁੜਕੀ ਦੇ ਵਿੱਚ ਤਾਂ ਫਸਾ ਲਏ ਜੀ ਅਦਾਲਤ ਨੇ ਇੱਕ ਕਿਸਮ ਦੇ ਨਾਲ। ਉਹਨੇ ਤਰੀਕੇ ਦੇ ਨਾਲ ਕਾਨੂੰਨ ਦੇ ਮੁਤਾਬਕ ਜਿਹੜੇ ਆ ਜੀ ਉਹ ਫਸਾਏ ਆ। ਦੇਖਿਆ ਜਾਵੇ ਤਾਂ ਜਿਹੜੇ ਜੱਜ ਨੇ ਉਹਨਾਂ ਨੇ ਸੂਰਿਆਕਾਂਤ ਤੇ ਜਸਟਿਸ ਰਾਜਮੋਹਨ ਸਿੰਘ ਦਾ ਬੈਂਚ ਜਿਹੜਾ ਜੀ ਉਹਨਾਂ ਨੇ ਜਾਣਬੁੱਝ ਕੇ ਇਹਦੇ ਉੱਤੇ ਪਹਿਲਾਂ ਜਿਹੜੀ ਹੈ ਜੀ ਕੱਲ ਤੱਕ ਦਿੱਤੀ ਸੀਗੀ ਤਰੀਕ, ਹੁਣ ਜਿਹੜੀ ਹੈ ਜੀ ਸੋਮਵਾਰ ਤੱਕ ਦਿੱਤੀ ਹੈ। ਤਕਨੀਕੀ ਤੌਰ ਦੇ ਉੱਤੇ ਤਰੀਕ ਜਿਹੜੀ ਆ ਉਹਨੇ 15 ਤੱਕ ਹੈ ਜੀ। ਪਰ ਜੇ ਪ੍ਰਸ਼ਾਸਨ ਦੀ ਮੰਨ ਵੀ ਲਈ ਜਾਵੇ, ਜਿਹੜਾ ਕਹਿੰਦਾ ਕਿ ਮੈਨੂੰ ਤਾਂ 3 ਦਿਨ ਆਰਡਰ ਦੀ ਕਾਪੀ ਲੇਟ ਮਿਲੀ ਹੈ, ਇਸ ਕਰਕੇ 17 ਤੱਕ ਸਮਾਂ ਵਿੱਚ ਰਹਿ ਜਾਣੀ ਹੈ ਜੀ 16 ਤਰੀਕ ਜੀ। ਤੇ ਐਟ ਏ ਟਾਈਮ ਜਿਹੜਾ ਜੀ ਉਹਨਾਂ ਨੂੰ ਇਹਦੇ ਉੱਤੇ ਮਿਲ ਜਾਣਾ ਸਟੇ, ਜੇ ਸੁਪਰੀਮ ਕੋਰਟ ਮੂਵ ਵੀ ਕਰਦੇ ਆ ਤਾਂ ਵਾਹਵਾ ਔਖਾ ਜਿਹੜਾ ਜੀ ਉਹ ਜਾਪਦਾ। ਦੇਖਦੇ ਹਾਂ ਜੀ ਇਸ ਮਾਮਲੇ ਦੇ ਉੱਤੇ ਕੀ ਹੁੰਦਾ। ਉਧਰ ਜਿਹੜੇ ਨੂਰ ਮਹਿਲ ਦੇ ਵਿੱਚ ਟੈਂਸ ਜਿਹੜਾ ਜੀ ਉਹ ਲਗਾਤਾਰ ਵੱਧਦਾ ਤੁਰਿਆ ਜਾਂਦਾ। ਜਿਹੜੇ ਨੂਰ ਮਹਿਲੀਏ ਨੇ ਉਹ ਵੀ ਆਪਣੀ ਜਗ੍ਹਾ ਦੇ ਉੱਤੇ ਅੜੇ ਹੋਏ ਨੇ।
ਬੀਜੇਪੀ ਦੇ ਉੱਦਾਂ ਵੈਸੇ ਆਗੂ ਜਿਹੜੇ ਨੇ ਜਿਨ੍ਹਾਂ ਨੇ ਕੱਲ ਉਹਦੇ ਹੱਕ ਦੇ ਵਿੱਚ ਬਿਆਨ ਦਿੱਤਾ ਸੀਗਾ, ਉਹਨਾਂ ਨੇ ਆਪਣੇ ਪੈਰ ਥੋੜੇ ਪਿਛਾਂਹ ਕੀਤੇ ਨੇ। ਉਹਨਾਂ ਨੇ ਕਿਹਾ ਨਿੱਜੀ ਬਿਆਨ ਹੈ, ਇਹ ਪਾਰਟੀ ਦਾ ਬਿਆਨ ਨਹੀਂਗਾ ਜੀ, ਜਿਵੇਂ ਅਕਸਰ ਇਹ ਕਹਿੰਦੇ ਨੇ। ਉਹਨਾਂ ਨੇ ਕਿਹਾ ਕਿ ਕਾਨੂੰਨ ਨੂੰ ਆਪਣਾ ਜਿਹੜਾ ਕੰਮ ਕਰਨਾ ਚਾਹੀਦਾ, ਕਿਉਂਕਿ ਅਦਾਲਤ ਦਾ ਡੰਡਾ ਸਿਰ ਤੇ ਹੈ ਨਾ ਜੀ। ਜੇ ਓਪਨਲੀ ਕੋਈ ਕਹਿੰਦਾ ਇਹਦੇ ਬਾਰੇ ਤੇ ਅਦਾਲਤ ਨੇ ਉਹਨੂੰ ਖਿੱਚ ਲੈਣਾ, ਅਦਾਲਤ ਦੀ ਮਾਨਹਾਨੀ ਮਾਮਲੇ 'ਚ। ਇਸ ਕਰਕੇ ਲੀਡਰ ਡਰ ਤਾਂ ਰਹੇ ਨੇ, ਪਰ ਅੰਦਰ ਖਾਤੇ ਗੰਦੀ ਗੇਮ ਜਿਹੜੀ ਹੈ ਉਹ ਵੀ ਖੇਡੀ ਜਾ ਰਹੇ ਨੇ। ਖਾਸ ਤੌਰ ਦੇ ਉੱਤੇ ਸਰਕਾਰ ਜਿਹੜੀ ਹੈ ਜੀ ਉਹ ਦੋਹਰਾ ਰੋਲ ਜਿਹੜਾ ਜੀ, ਦੋਹਰੇ ਮਾਪਦੰਡ ਇੱਥੇ ਅਪਣਾ ਰਹੀ ਹੈ ਜੀ। ਜੀ ਅਤੇ ਅੱਗੇ ਜੀ ਪੰਜਾਬ ਸਰਕਾਰ ਦੀ ਗੱਲ ਕਰੀਏ, ਪੰਜਾਬ ਨੂੰ ਇਹਨਾਂ ਨੇ ਬੀੜਾ ਚੱਕਿਆ ਨਸ਼ਾ ਮੁਕਤ ਕਰਨ ਦਾ ਜਾਂ ਹੋਰ ਜਿਹੜੀਆਂ ਇੱਥੇ ਖੇਡਾਂ ਦਾ ਵਿਕਾਸ ਕਰਨਾ ਆ, ਉਹ ਵੀ ਸ਼ਰਾਬ ਵੇਚ ਕੇ। ਇਹ ਵੈਸੇ ਹੋ ਸਕਦਾ ਕਿਸੇ ਹੋਰ ਸੂਬੇ ਦੀ ਇਹੋ ਜਿਹੀ ਤਰਾਸਦੀ ਨਾ ਹੋਵੇ ਜਿਹੋ ਜਿਹੀ ਪੰਜਾਬ ਦੀ ਜਿਹੜੀ ਹੈ ਨਾ ਜੀ ਉਹ ਬਣੀ ਪਈ ਹੈ। ਪੰਜਾਬ ਸਰਕਾਰ ਜਿਹੜੀ ਹੈ ਜੀ ਉਹ ਦੇਸੀ ਸ਼ਰਾਬ ਵੇਚ ਕੇ ਖੇਡਾਂ ਦੇ ਵਿਕਾਸ ਦੇ ਉਪਰਾਲੇ ਜਿਹੜੀ ਹੈ ਜੀ ਉਹ ਕਰ ਰਹੀ ਹੈ। ਸ਼ਰਾਬ ਤੋਂ ਹੁੰਦੀ ਕਮਾਈ ਜਿਹੜੀ ਹੈ ਜੀ ਉਹਦੇ ਨਾਲ ਸੱਭਿਆਚਾਰ ਦੀ ਸਾਂਭ ਸੰਭਾਲ ਵੀ ਜਿਹੜੀ ਹੈ ਉਹ ਕਰ ਰਹੀ ਹੈ ਪੰਜਾਬ ਸਰਕਾਰ। ਦੇਖੋ ਕਿੰਨੀ ਸੁਹਿਰਦ ਹੈ। ਔਰ 3 ਸਾਲਾਂ ਦੇ ਵਿੱਚ ਪਿਛਲੇ ਸ਼ਰਾਬ ਵੇਚ ਕੇ 395 ਕਰੋੜ ਰੁਪਏ ਏਦਾਂ ਦੇ ਕਾਰਜਾਂ ਦੇ ਉੱਤੇ ਜਿਹੜੇ ਖਰਚੇ ਗਏ ਨੇ ਜੀ। ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਵਾਸਤੇ ਸਰਕਾਰ ਨੇ 70 ਕਰੋੜ ਰੁਪਏ ਨਸ਼ਾ ਛਡਾਊ ਸੈਂਟਰਾਂ ਤੇ ਮੁੜ ਕੇ ਉਹਨਾਂ ਨੂੰ ਵਸਾਉਣ ਦੇ ਕੇਂਦਰਾਂ ਦੇ ਉੱਤੇ ਵੀ ਖਰਚ ਕੀਤੇ ਆ, ਪਰ ਲੱਗੇ ਕਿਤੇ ਨਹੀਂ ਕਿਸੇ ਨੂੰ ਦਿੰਦੇ ਜੀ। ਪੰਜਾਬ ਸਰਕਾਰ ਨੇ ਦੇਸੀ ਸ਼ਰਾਬ ਦੇ ਉੱਤੇ 10 ਰੁਪਏ ਪ੍ਰਤੀ ਪ੍ਰੂਫ ਲੀਟਰ ਸਿੱਖਿਆ ਸੈਸ ਬਣਾਉਣ ਲਈ, 8 ਰੁਪਏ ਪ੍ਰਤੀ ਲੀਟਰ ਜਿਹੜਾ ਜੀ ਸਪੋਰਟਸ ਸੈਸ ਖੇਡਾਂ ਦੇ ਵਾਸਤੇ, 5 ਰੁਪਏ ਪ੍ਰਤੀ ਪ੍ਰੂਫ ਲੀਟਰ ਕਲਚਰ ਸੈਸ ਜਿਹੜਾ ਜੀ ਉਹ ਲਾਇਆ ਹੋਇਆ। 13-14 ਦੇ ਵਿੱਚ 9 ਰੁਪਏ ਸਿੱਖਿਆ ਸੈਸ, 7 ਰੁਪਏ ਸਪੋਰਟਸ ਸੈਸ ਤੇ 2 ਰੁਪਏ ਕਲਚਰ ਸੈਸ ਸੀਗਾ ਜੀ। ਇਹ ਹੁਣ ਵਧਾ ਦਿੱਤਾ ਗਿਆ। ਪ੍ਰਤੀ ਬੋਤਲ ਕਰੀਬ 4 ਰੁਪਏ ਸਿੱਖਿਆ ਸੈਸ, 3 ਰੁਪਏ ਸਪੋਰਟਸ ਸੈਸ ਤੇ 2 ਰੁਪਏ ਕਲਚਰ ਸੈਸ ਜਿਹੜਾ ਜੀ ਉਹ ਪੰਜਾਬ ਦੇ ਵਿੱਚ ਲੱਗ ਰਿਹਾ। April 12 ਤੋਂ 31 ਅਕਤੂਬਰ 14 ਤੱਕ ਕਰੀਬ 150 ਕਰੋੜ ਰੁਪਏ ਦਾ ਸਪੋਰਟਸ ਸੈਸ, 203 ਕਰੋੜ ਰੁਪਏ ਦਾ ਸਿੱਖਿਆ ਸੈਸ ਤੇ ਤਕਰੀਬਨ 44 ਕਰੋੜ ਰੁਪਏ ਦਾ ਕਲਚਰ ਸੈਸ ਜਿਹੜਾ ਜੀ ਉਹ ਸਰਕਾਰ ਨੂੰ ਮਿਲਿਆ। ਇਹ ਜਿਹੜੇ ਤਿੰਨੋਂ ਤਰ੍ਹਾਂ ਦਾ ਜਿਹੜਾ ਸੈਸ ਹੈ ਜੀ ਉਹ 115 ਕਰੋੜ ਰੁਪਏ ਬਣਦਾ ਜੀ। 12-13 ਦੇ ਵਿੱਚ ਸੀਗਾ, 13-14 ਦੇ ਵਿੱਚ ਇਹ ਵੱਧ ਕੇ 163 ਕਰੋੜ ਰੁਪਏ ਹੋ ਗਿਆ। ਔਰ ਜਿਹੜਾ ਚੱਲ ਰਿਹਾ ਸਾਲ ਹੈ ਜੀ ਇਹਦੇ ਦੌਰਾਨ 31 ਅਕਤੂਬਰ ਤੱਕ 120 ਕਰੋੜ ਰੁਪਏ ਵਸੂਲ ਹੋ ਚੁੱਕੇ ਨੇ ਜੀ। ਇਹ ਜਿਹੜੀ ਸਾਰੀ ਰਾਸ਼ੀ ਹੈ ਇਹ ਸਰਕਾਰ ਦੇ ਖਾਤੇ ਦੇ ਵਿੱਚ ਪਾ ਦਿੱਤੀ ਜਾਂਦੀ ਹੈ ਤੇ ਅੱਗੋਂ ਜਿਹੜੀ ਹੈ ਜੀ ਸਰਕਾਰ ਫਿਰ ਇਹ ਜਿਹੜਾ ਸੂਬੇ ਨੂੰ ਨਸ਼ਿਆਂ ਤੋਂ ਬਚਾਉਣ ਦੇ ਵਾਸਤੇ, ਪੜ੍ਹਾਉਣ ਦੇ ਵਾਸਤੇ ਤੇ ਕਲਚਰ ਨੂੰ ਸਾਂਭੀ ਰੱਖਣ ਦੇ ਵਾਸਤੇ ਜਿਹੜੇ ਇਹਨਾਂ ਦੀ ਉਹ ਪੈਸੇ ਇਹ ਖਰਚਦੀ ਹੈ। ਇੱਕ ਪਾਰਟੀ ਦੇ ਵਿੱਚ ਕੁਝ ਬੰਦੇ ਬੈਠੇ ਸੀ ਜੀ, ਜਦੋਂ ਨਵੇਂ ਬੰਦੇ ਆਏ ਤੇ ਉਹਨਾਂ ਨੇ ਜਿਹੜੇ ਬੈਠੇ ਬੰਦਿਆਂ ਨੇ ਪੁੱਛਿਆ ਵੀ ਤੁਸੀਂ ਦੇਸ਼ ਧਰੋਹੀ ਹੋ ਕਿ ਦੇਸ਼ ਪ੍ਰੇਮੀ। ਉਹਨਾਂ ਨੇ ਪੁੱਛਿਆ ਜੀ ਇਹ ਸਵਾਲ ਕੀ ਹੈ, ਕਹਿੰਦਾ ਜੀ ਇਸ ਪਾਸੇ ਲਾਈਨ ਦੇਸ਼ ਪ੍ਰੇਮੀਆਂ ਦੀ ਆ, ਇੱਧਰ ਜਿਹੜੀ ਦੇਸ਼ ਧਰੋਹੀਆਂ ਦੀ ਆ। ਜਦੋਂ ਉਹਨੇ ਹੋਰ ਡਿਟੇਲ ਪੁੱਛੀ ਕਹਿੰਦਾ ਜਿਹੜੇ ਸ਼ਰਾਬ ਨਹੀਂ ਪੀਂਦੇ ਇਹ ਦੇਸ਼ ਧਰੋਹੀ ਨੇ, ਜਿਹੜੇ ਸ਼ਰਾਬ ਪੀਂਦੇ ਉਹ ਦੇਸ਼ ਪ੍ਰੇਮੀ ਆ, ਕਿਉਂਕਿ ਜਿਹੜਾ ਮੁਲਕ ਹੈ ਸੂਬਾ ਆ ਉਹ 40 ਦੇਸ਼ ਪ੍ਰੇਮੀਆਂ ਦੇ ਸਿਰ ਤੇ ਰਿਹਾ ਜੀ। ਹੁਣ ਕੱਲ ਨੂੰ ਜੇ ਕੋਈ ਐਕਸਕਿਊਜ਼ ਕਿਸੇ ਨੇ ਦੇਣਾ ਹੋਵੇ ਤੇ ਮੇਰਾ ਖਿਆਲ ਬਿਹਤਰੀਨ ਐਕਸਕਿਊਜ਼ ਹੈ ਨਾ ਜੀ, ਅਸੀਂ ਤਾਂ ਸੂਬੇ ਦਾ ਜਿਹੜਾ ਹੈਗਾ ਐਜੂਕੇਸ਼ਨ ਸਿਸਟਮ ਉਹ ਸੂਬੇ ਦੇ ਨਸ਼ਿਆਂ ਛਡਾਉਣ ਔਰ ਸੂਬੇ ਦਾ ਕਲਚਰ ਸਾਂਭੀ ਰੱਖਣ ਦੇ ਵਾਸਤੇ ਪੀ ਰਿਹਾ ਜੀ। ਜੀ ਬਿਲਕੁਲ ਸੌਖਾ ਹੀ ਤਰੀਕਾ ਆ ਜੀ। ਅਤੇ ਅੱਗੇ ਜੀ ਜਿਹੜਾ ਵਿਸ਼ਵ ਕਬੱਡੀ ਕੱਪ ਹੋ ਰਿਹਾ ਆ, ਕੀ ਇਸ ਨੂੰ ਕੇਂਦਰ ਸਰਕਾਰ ਦੀ ਮਾਨਤਾ ਪ੍ਰਾਪਤ ਹੈ? ਬੇਸ਼ੱਕ ਪੰਜਾਬ ਸਰਕਾਰ ਜਾਂ ਡਿਪਟੀ ਮੁੱਖ ਮੰਤਰੀ ਤਾਂ ਇਹ ਦਾਅਵਾ ਕਰਦੇ ਆ ਜੀ ਕਿ ਉਹਨਾਂ ਨੇ ਤਾਂ ਬਸ 올림픽 ਦੇ ਵਿੱਚ ਇਹ ਲੈ ਜਾਣੀ ਹੈ ਜੀ ਗੇਮ ਬਹੁਤ ਛੇਤੀ। ਕੁਛ ਇਸ ਤਰੀਕੇ ਦੇ ਨਾਲ ਜੇ ਹੋ ਸਕਦਾ ਜੀ ਕਿਸੇ ਪਿੰਡ ਦਾ ਨਾਮ 올림픽 ਰੱਖ ਦਿੱਤਾ ਜਾਵੇ ਤੇ ਉੱਥੇ ਇਹ ਕਬੱਡੀ ਰੱਖੀ ਜਾਵੇ, ਫਿਰ ਭਾਵੇਂ 올림픽 'ਚ ਪਹੁੰਚ ਜੀ। ਅਦਰਵਾਈਜ਼ ਤਾਂ ਕੋਈ ਕਹਾਣੀ ਜਿਹੜੀ ਲੱਗਦੀ ਨੀ ਗੀ। ਕੇਂਦਰ ਦੀ ਸਰਕਾਰ ਨੇ ਇਹ 5ਵਾਂ ਜਿਹੜਾ ਵਿਸ਼ਵ ਕਬੱਡੀ ਕੱਪ ਆ ਇਹਦੇ ਉੱਤੇ ਸਰਕਾਰੀ ਮੋਹਰ ਨਹੀਂ ਲਾਈ। ਕੇਂਦਰੀ ਯੁਵਕ ਤੇ ਖੇਡ ਮੰਤਰਾਲੇ ਨੇ ਇਸ ਵਿਸ਼ਵ ਕਬੱਡੀ ਕੱਪ ਨੂੰ ਕੁਝ ਸ਼ਰਤਾਂ ਲਾ ਕੇ ਸਿਰਫ ਪ੍ਰਵਾਨਗੀ ਜਿਹੜੀ ਹੈ ਜੀ ਉਹ ਦਿੱਤੀ ਹੈ। ਇਹ ਵੀ ਸਪਸ਼ਟ ਕੀਤਾ ਗਿਆ ਕਿ ਇਹ ਜਿਹੜਾ ਕਬੱਡੀ ਕੱਪ ਹੋ ਰਿਹਾ ਇਹ ਸਰਕਾਰੀ ਤੌਰ ਤੇ ਕਬੱਡੀ ਦਾ ਵਿਸ਼ਵ ਕੱਪ ਨਹੀਂ ਹੈ। ਵਿਸ਼ਵ ਕਬੱਡੀ ਕੱਪ ਦੇ ਪ੍ਰਬੰਧਕਾਂ ਤੇ ਇਹ ਸ਼ਰਤ ਵੀ ਲਾਈ ਗਈ ਹੈ ਕਿ ਉਹ ਸਿਰਫ ਕਬੱਡੀ ਖੇਡ ਦੇ ਪਸਾਰ ਦੇ ਨਜ਼ਰੀਏ ਤੋਂ ਇਹ ਟੂਰਨਾਮੈਂਟ ਕਰਵਾਉਣਗੇ। ਜਿਹੜੀ ਰਾਈਟ ਟੂ ਇਨਫੋਰਮੇਸ਼ਨ ਐਕਟ ਹੈ ਜੀ ਉਹਦੇ ਤਹਿਤ ਖੇਡ ਮੰਤਰਾਲੇ ਤੋਂ ਜਿਹੜੀ ਇਹ ਜਾਣਕਾਰੀ ਮਿਲੀ ਆ, ਉਹਨੇ ਮੰਤਰਾਲੇ ਨੇ ਇਹ ਵੀ ਸ਼ਰਤ ਲਾਈ ਸੀ ਕਿ ਪ੍ਰਬੰਧਕ ਸਿਆਸੀ ਤੇ ਸੁਰੱਖਿਆ ਦੀ ਨਜ਼ਰ ਤੋਂ ਕੇਂਦਰੀ ਗ੍ਰਹਿ ਮੰਤਰਾਲੇ ਤੇ ਕੇਂਦਰੀ ਵਿਦੇਸ਼ ਮੰਤਰਾਲੇ ਤੋਂ ਕਲੀਅਰੈਂਸ ਲੈਣਗੇ। ਪੰਜਾਬ ਜਿਹਦਾ ਏਦਾਂ ਨਾ ਕਰਨ ਦੇ ਮਗਰੋਂ ਪੰਜਾਬ ਸਰਕਾਰ ਜਿਹੜੀ ਹੈ ਜੀ ਪੰਜਾਬ 5ਵਾਂ ਵਿਸ਼ਵ ਕਬੱਡੀ ਕੱਪ ਕਰਾਉਣ ਲਈ ਹਰੀ ਝੰਡੀ ਜਿਹੜੀ ਆ ਉਹ ਦਿੱਤੀ ਗਈ ਹੈ। ਮੰਤਰਾਲੇ ਨੇ ਇਹ ਵੀ ਦੱਸਿਆ ਕਿ ਦੇਸ਼ ਦੇ ਵਿੱਚ ਕਬੱਡੀ ਦੇ ਪਸਾਰ ਤੇ ਪ੍ਰਮੋਸ਼ਨ ਦੀ ਮੁੱਢਲੀ ਜ਼ਿੰਮੇਵਾਰੀ ਮੈਚੁਰ ਕਬੱਡੀ ਫੈਡਰੇਸ਼ਨ ਆਫ ਇੰਡੀਆ ਦੀ ਹੈ।
ਜਦੋਂ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰੀ ਕਈ ਵਾਰੀ ਐਲਾਨ ਕਰ ਚੁੱਕੇ ਨੇ ਕਿ ਉਹ ਕਬੱਡੀ ਨੂੰ ਓਲੰਪਿਕ ਸਪੋਰਟ ਦਾ ਦਰਜਾ ਦਿਵਾਉਣਗੇ, ਪਰ ਅਸਲ ਜਿਹੜੀ ਹਕੀਕਤ ਆ ਉਹ ਇਹ ਹੈ ਕਿ ਨੈਸ਼ਨਲ ਪੱਧਰ ਦੇ ਉੱਤੇ ਇਸ ਵਿਸ਼ਵ ਕੱਪ ਨੂੰ ਸਰਕਾਰੀ ਮਾਨਤਾ ਹੀ ਨਹੀਂ ਹੈ ਜੀ। ਮੈਚੁਰ ਕਬੱਡੀ ਫੈਡਰੇਸ਼ਨ ਆਫ ਇੰਡੀਆ ਜਿਹੜੀ ਹੈ ਜੀ, ਉਹਨੇ ਕੋਈ ਇਹਨੂੰ ਜਿਹੜੀ ਹੈ ਉਹ ਮਾਨਤਾ ਨਹੀਂ ਦਿੱਤੀ। ਮੰਤਰਾਲੇ ਨੇ ਇਹ ਵੀ ਸ਼ਰਤ ਲਾਈ ਸੀ ਕਿ ਵਿਸ਼ਵ ਕਬੱਡੀ ਕੱਪ ਇਸ ਖੇਡ ਦੇ ਨਿਯਮਾਂ ਦੇ ਅਨੁਸਾਰ ਕਰਾਇਆ ਜਾਊਗਾ ਤੇ ਐਂਟੀ ਡੋਪਿੰਗ ਲਈ ਵੀ ਢੁਕਵੇਂ ਕਦਮ ਜਿਹੜੇ ਨੇ ਉਹ ਚੁੱਕੇ ਜਾਣਗੇ। ਜਿਹੜੇ ਦੂਜੇ ਮੁਲਕਾਂ ਦੀਆਂ ਟੀਮਾਂ ਆਈਆਂ ਨੇ, ਕਿਵੇਂ ਇਹ ਓਲੰਪਿਕ ਦੇ ਵਿੱਚ ਜਾਊਗੀ ਜੀ? ਉਹਦੇ ਵਿੱਚ ਜਿਹੜੇ ਬਾਹਰਲੇ ਨੇ ਅਦਰ ਦੈਨ ਪੰਜਾਬੀ ਉਹ ਤਾਂ ਬਹੁਤ ਥੋੜੇ ਨੇ। ਆਪਾਂ ਕੱਲ ਵੀ ਖਬਰ ਜਿਹੜੀ ਕਵਰ ਕੀਤੀ ਸੀ ਕਿ ਕਿਵੇਂ ਦੂਜਿਆਂ ਦੀਆਂ ਆਈਡੀਆਂ ਦੇ ਉੱਤੇ ਚੋਰੀ ਕਰ ਕਰਕੇ ਤਾਂ ਜਿਹੜੇ ਉਹ ਖਿਡਾਰੀ ਖੇਡੀ ਜਾ ਰਹੇ ਨੇ। ਅਸਲ ਦੇ ਵਿੱਚ ਇਹ ਤਾਂ ਡਰਾਮਾ ਜੀ ਇੱਕ ਬਹੁਤ ਵੱਡਾ ਜਿਹੜਾ ਪਿਛਲੇ ਕਈ ਸਾਲਾਂ ਤੋਂ ਹੋ ਰਿਹਾ ਤੇ ਇਸ ਵਾਰੀ ਵੀ ਹੋਈ ਜਾਂਦਾ ਜੀ। ਤੇ ਜੀ ਅੱਗੇ ਗੱਲ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਜਿਹੜੇ ਹਸਪੀਟਲ ਆ ਉਹਨਾਂ ਦੇ ਵਿੱਚ ਅੱਖਾਂ ਦੇ ਡਾਕਟਰ ਹੀ ਹੈ ਨਹੀਂ, ਇੰਨੀ ਘਾਟ ਆ ਡਾਕਟਰਾਂ ਦੀ ਅੱਖਾਂ ਵਾਲਿਆਂ ਦੀ। ਤੋ ਜਿਹੜਾ ਇਹ ਨਾ ਜੀ ਪਿਛਲੀ ਵਾਰੀ ਵੀ ਜਦੋਂ ਜਿਹੜਾ ਐਕਚੁਅਲੀ ਇਹ ਮਾਮਲਾ ਉੱਭਰਿਆ ਜੀ, ਉਦੋਂ ਜਦੋਂ ਪਿਛਲੇ ਦਿਨਾਂ ਦੇ ਵਿੱਚ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਕੁਝ ਲੋਕਾਂ ਦੀਆਂ ਅੱਖਾਂ ਜਿਹੜੀਆਂ ਨੇ ਨਾ ਜੀ ਉਹ ਚਲੇ ਗਈਆਂ ਨੇ। ਅੱਖਾਂ ਦੇ 4 ਦਰਜਨ ਮਾਹਰ ਡਾਕਟਰਾਂ ਦੇ ਸਹਾਰੇ ਰਾਜ ਦੇ 250 ਸਰਕਾਰੀ ਹਸਪੀਟਲ ਜਿਹੜੇ ਉਹ ਚੱਲ ਰਹੇ ਨੇ ਜੀ। ਸਿਹਤ ਵਿਭਾਗ ਦੇ ਵਿੱਚ ਅੱਖਾਂ ਦੇ ਮਾਹਰ ਡਾਕਟਰਾਂ ਦੀਆਂ 67 ਅਸਾਮੀਆਂ ਨੇ ਜੀ। ਇਹਨਾਂ ਵਿੱਚੋਂ 48 ਸਰਕਾਰੀ ਹਸਪਤਾਲਾਂ ਦੇ ਵਿੱਚ ਲਾਏ ਹੋਏ ਨੇ ਜੀ। ਬਲਾਕ ਤੇ ਤਹਿਸੀਲ ਪੱਧਰ ਦੇ 195 ਹਸਪੀਟਲ ਅੱਖਾਂ ਦੇ ਮਾਹਰ ਤੋਂ ਬਗੈਰ ਚੱਲ ਰਹੇ ਨੇ। ਸਰਕਾਰ ਦੇ ਵੱਲੋਂ ਸਾਲ 2014 ਦੇ ਦੌਰਾਨ 1,84,000 ਲੋਕਾਂ ਦੀਆਂ ਅੱਖਾਂ ਦੇ ਚਿੱਟੇ ਮੋਤੀਏ ਦੇ ਆਪਰੇਸ਼ਨ ਦਾ ਟੀਚਾ ਮਿੱਥਿਆ ਗਿਆ ਜੀ। ਜਿਹੜੀ ਇਨਫੋਰਮੇਸ਼ਨ ਦੇ ਮੁਤਾਬਕ ਅੱਖਾਂ ਦੇ ਮਾਹਰ ਡਾਕਟਰਾਂ ਦੀਆਂ ਕੁੱਲ 67 ਅਸਾਮੀਆਂ ਨੇ। 19 ਡਾਕਟਰ ਦੂਜੇ ਕੰਮਾਂ ਦੇ ਲਾਏ ਹੋਏ ਨੇ। 48 ਡਾਕਟਰ ਅੱਖਾਂ ਦੀਆਂ ਬਿਮਾਰੀਆਂ ਦੇ ਇਲਾਜ ਦੀ ਜ਼ਿੰਮੇਵਾਰੀ ਜਿਹੜੇ ਆਪਣੇ ਮੋਢਿਆਂ ਦੇ ਉੱਤੇ ਵਿਚਾਰੇ ਢੋ ਰਹੇ ਨੇ ਜੀ। ਵਿਭਾਗ ਦੇ ਵਿੱਚ 29 ਹੋਰ ਅੱਖਾਂ ਦੇ ਮਾਹਰ ਡਾਕਟਰ ਤਾਂ ਹੈਗੇ ਨੇ, ਪਰ ਉਹਨਾਂ ਦੀ ਨਿਯੁਕਤੀ ਜਿਹੜੀ ਹੈ ਜੀ MBBS ਦੇ ਤੌਰ ਦੇ ਉੱਤੇ ਕੀਤੀ ਗਈ ਹੈ ਤੇ ਉਹ ਡਿਸਪੈਂਸਰੀਆਂ ਦੇ ਵਿੱਚ ਲਾਏ ਹੋਏ ਨੇ ਜੀ। ਮਾਨਸੇ ਦੇ ਵਿੱਚ 3 ਖਾਲੀ ਅਸਾਮੀਆਂ ਨੇ ਜੀ, ਇੱਕੋ ਹੀ ਡਾਕਟਰ ਹੈ ਅੱਖਾਂ ਦਾ। ਫਿਰੋਜ਼ਪੁਰ ਤੇ ਫਾਜ਼ਿਲਕਾ ਦੇ ਵਿੱਚ 6 ਅਸਾਮੀਆਂ ਨੇ ਜੀ, 3 ਲਾਏ ਹੋਏ ਨੇ। ਮੋਗੇ ਦੇ ਵਿੱਚ 1 ਜ਼ਰੂਰ ਹੈਗਾ, 1 ਦੀ ਅਸਾਮੀ ਹੈ ਮੋਗਾ ਪੂਰੇ ਜ਼ਿਲ੍ਹੇ 'ਚ। ਬਰਨਾਲੇ ਦੇ ਵਿੱਚ 2 ਅਸਾਮੀਆਂ ਨੇ ਜੀ ਔਰ ਇੱਥੇ 2 ਜਿਹੜੇ ਲਾਏ ਹੋਏ ਨੇ ਡਾਕਟਰ। ਤਰਨਤਾਰਨ ਦੇ ਵਿੱਚ ਵੀ 3 ਲੱਗੇ ਹੋਏ ਨੇ। ਸੰਗਰੂਰ ਦੇ ਵਿੱਚ 5 ਜਿਹੜੀਆਂ ਅਸਾਮੀਆਂ ਨੇ ਜੀ, ਇੱਥੇ 7 ਲਾਏ ਹੋਏ ਨੇ ਜੀ। ਰੂਪਨਗਰ ਦੇ ਵਿੱਚ 2 ਨੇ ਔਰ ਮੁਕਤਸਰ ਦੇ ਵਿੱਚ 4 ਡਾਕਟਰ ਚਾਹੀਦੇ ਨੇ ਅੱਖਾਂ ਦੇ, ਇੱਕੋ ਹੀ ਲਾਇਆ ਹੋਇਆ ਜੀ। ਗੁਰਦਾਸਪੁਰ ਦੇ ਵਿੱਚ 8 ਚਾਹੀਦੇ ਨੇ, 3 ਜਿਹੜੇ ਲਾਏ ਹੋਏ ਨੇ। ਤੇ ਫਿਰ ਜਿਹੜੇ ਵਿਚਾਰੇ ਗਰੀਬ ਨੇ ਜੀ, ਉਹ ਜਿਹੜੇ ਕੈਂਪ ਲੱਗਦੇ ਨੇ, ਜਿਹੜੇ ਇਹ ਕਿਹਾ ਜਾਵੇ ਕਿ ਸਿਕਿਉਰਿਟੀ ਪੁਆਇੰਟ ਆਫ ਵਿਊ ਤੋਂ ਜਿਹੜਾ ਹੈਲਥ ਦੀ ਸਿਕਿਉਰਿਟੀ ਆ ਜੀ, ਉਸ ਮੁਤਾਬਕ ਉਹਦੀਆਂ ਜਿਹੜੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੇ, ਉਹ ਵਿਚਾਰੇ ਉਧਰ ਨੂੰ ਤੁਰ ਪੈਂਦੇ ਨੇ ਜੀ। ਜਦੋਂ ਕਿਸੇ ਜਗ੍ਹਾ ਦੇ ਉੱਤੇ ਅਨਾਊਂਸਮੈਂਟ ਹੁੰਦੀ ਹੈ ਕਿ ਇੱਥੇ ਅੱਖਾਂ ਦੇ ਇਲਾਜ ਦੇ ਵਾਸਤੇ ਡਾਕਟਰ ਆ ਰਹੇ ਨੇ, ਜਦੋਂ ਡਾਕਟਰ ਹੀ ਨਹੀਂ ਹੈਗੇ ਜਿਹੜੇ ਰੀਅਲ ਦੇ ਵਿੱਚ ਡਾਕਟਰ ਨੇ ਜੀ, ਤਾਂ ਉਹ ਵਿਚਾਰੇ ਉਸ ਪਾਸੇ ਨੂੰ ਜਾਂਦੇ ਨੇ ਤੇ ਫਿਰ ਇਹੋ ਜਿਹਾ ਭਾਣਾ ਵਾਪਰਦਾ ਜਿਹੋ ਜਿਹਾ ਪਿਛਲੇ ਦਿਨਾਂ ਦੇ ਵਿੱਚ ਵਾਪਰਿਆ। ਕਿੰਨੇ ਲੋਕ ਆਪਣੀ ਨਿਗਾਹ ਗਵਾ ਬੈਠੇ ਨੇ। ਅਜੇ ਜੀ ਬਿਲਕੁਲ ਕੈਂਪਾਂ ਦੇ ਵਿੱਚ ਇਹ ਹਾਲ ਹੁੰਦਾ ਆ। ਦੇਖੋ ਇਹ ਤਾਂ ਬਹੁਤ ਜ਼ਿਆਦਾ ਵੱਡੀ ਲੋਕੀ ਇੰਨੇ ਹੋ ਗਏ ਤੇ ਇਹ ਗੱਲ ਸਾਹਮਣੇ ਆ ਗਈ ਹੈ। ਤੇ ਉੱਦਾਂ ਛੋਟੀਆਂ ਕਿੰਨੀਆਂ ਕਿ ਜਿਹੜੇ ਟੈਕਨੀਕਲ ਪੁਆਇੰਟ ਤੋਂ ਉਹਨਾਂ ਦੀ ਖਾਮੀਆਂ ਰਹਿ ਜਾਂਦੀਆਂ ਹੋਣੀਆਂ। ਤੇ ਅੱਗੇ ਗੱਲ ਕਰਦੇ ਜੀ ਅਮਿਤ ਸ਼ਾਹ ਦੀ। ਅਮਿਤ ਸ਼ਾਹ ਕਹਿੰਦੇ ਜਨਵਰੀ ਦੇ ਵਿੱਚ ਪੰਜਾਬ ਦੇ ਵਿੱਚ ਆ ਰਿਹਾ। ਬਿਲਕੁਲ, ਆਈ ਥਿੰਕ ਬੜੀ ਅਹਿਮ ਫੇਰੀ ਜਿਹੜੀ ਹੈ ਨਾ ਜੀ ਉਹ ਅਮਿਤ ਸ਼ਾਹ ਦੀ ਰਹੂਗੀ, ਕਿਉਂਕਿ ਇਸ ਵੇਲੇ ਇੱਥੇ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਆਪਣੀ ਮੈਂਬਰਸ਼ਿਪ ਜਿਹੜੀ ਹੈ ਉਹ ਲਗਾਤਾਰ ਵਧਾ ਰਹੀ ਹੈ। ਜਿਹੜੇ ਕਮਲ ਸ਼ਰਮਾ ਨੇ, ਜਿਹੜੇ ਪੰਜਾਬ BJP ਦੇ ਪ੍ਰਧਾਨ ਨੇ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਜਿਹੜੇ ਆ ਉਹ ਜਨਵਰੀ ਦੇ ਮਹੀਨੇ ਦੇ ਵਿੱਚ ਪੰਜਾਬ ਦਾ ਦੌਰਾ ਕਰਨਗੇ। ਇਹਨੂੰ ਇਸ ਕਰਕੇ ਵੀ ਥੋੜਾ ਜਿਹਾ ਅਹਿਮ ਤੌਰ ਦੇ ਉੱਤੇ ਲਿਆ ਜਾ ਰਿਹਾ ਹੈ ਕਿ ਨਿਗਮ ਦੀਆਂ ਚੋਣਾਂ ਜਿਹੜੀਆਂ ਨੇ ਉਹ ਪੰਜਾਬ ਦੇ ਵਿੱਚ ਹੋ ਰਹੀਆਂ ਨੇ। ਉਹਦੇ ਦੌਰਾਨ ਔਰ ਭਰਤੀ ਦੇ ਦੌਰਾਨ ਜਿਹੜਾ ਜੀ ਅਮਿਤ ਸ਼ਾਹ ਦਾ ਆਉਣਾ ਉਹ ਕਈ ਤਰ੍ਹਾਂ ਦੇ ਜਿਹੜੇ ਨਵੀਆਂ ਸਿਆਸੀ ਸਾਫਬੰਦੀਆਂ ਜਿਹੜੀਆਂ ਜੀ ਉਹਨੂੰ ਜਨਮ ਦੇਊਗਾ ਜੀ। ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨੇ ਇੱਕ ਵਾਰੀ ਫੇਰ ਇਹ ਸਪਸ਼ਟ ਕੀਤਾ ਹੈ ਕਿ ਜਿਹੜੀਆਂ ਸੀਟਾਂ ਨੇ ਉਸ ਮਾਮਲੇ ਦੇ ਉੱਤੇ ਅਜੇ ਕੁਝ ਵੀ ਜਿਹੜੇ ਆ ਜੀ ਤੈਅ ਨਹੀਂ ਹੋਇਆ ਅਕਾਲੀ ਦਲ ਦੇ ਨਾਲ। ਜਦੋਂ ਕਿ ਅਕਾਲੀ ਦਲ ਵਾਲਾ ਇਹ ਕਹੀ ਜਾਂਦੇ ਨੇ ਜੀ ਕਿ ਪਹਿਲਾਂ ਦੇ ਹਿਸਾਬ ਦੇ ਨਾਲ ਹੀ ਜਿਹੜੀਆਂ ਸੀ ਚੋਣ ਹੈ ਉਹ ਲੜੀ ਜਾਊਗੀ ਜੀ, ਜੋ ਪਹਿਲਾਂ ਫਾਰਮੂਲਾ ਬਣਿਆ ਹੋਇਆ। ਕਮਲ ਸ਼ਰਮਾ ਜੀ ਕਹਿੰਦੇ ਕਿ ਚੰਡੀਗੜ੍ਹ ਦੇ ਵਿੱਚ ਮੀਟਿੰਗ ਜ਼ਰੂਰ ਹੋਈ ਸੀਗੀ, ਪਰ ਉਹਦੇ ਵਿੱਚ ਕਿਤੇ ਵੀ ਇਹ ਤੈਅ ਨਹੀਂ ਹੋਇਆ ਕਿ ਜਿਹੜਾ ਜੀ ਇਸ ਮਾਮਲੇ ਦੇ ਉੱਤੇ ਕਿੰਨੀਆਂ ਸੀਟਾਂ ਕਿਹਨੂੰ ਜਿਹੜੀਆਂ ਜੀ ਉਹ ਛੱਡੀਆਂ ਜਾਣਗੀਆਂ। ਤੋ ਜਿਹੜਾ ਖਿਲਾਰਾ ਜੀ ਉਹ ਤਾਂ ਪੈਣਾ ਹੀ ਹੈ, ਤੇ ਜਦੋਂ ਖਿਲਾਰਾ ਪੈਣ ਦੇ ਅਸਾਰ ਨੇ ਉਹਦੇ ਵਿੱਚ ਅਮਿਤ ਸ਼ਾਹ ਹੋਰਾਂ ਦਾ ਆਉਣਾ ਨਿਰਸੰਦੇਹ
ਵਾਲੀ ਪਟਾਰੀ ਨੂੰ ਹੋਰ ਖਿਲਾਰਨ ਗਿਆ ਕੇ। ਜੀ ਬਿਲਕੁਲ, ਜਿੱਥੇ ਵੀ ਜਾਂਦੇ ਆ ਕੁਛ ਨਾ ਕੁਛ ਤਾਂ ਹੁੰਦਾ। ਤਾਂ ਇੱਕ ਕਾਂਡ ਹੋਇਆ ਸੀ ਜਿਹਦੇ ਲੁਧਿਆਣੇ ਦੇ ਵਿੱਚ ਢੰਡਾਰੀ ਕਾਂਡ, ਤੇ ਉਸ ਦੇ ਵਿੱਚ ਲੋਕਾਂ ਦਾ ਰੋਹ ਆ ਜਿਹੜਾ ਉਹ ਬਹੁਤ ਆ। ਉਸ ਦੇ ਜਿਹੜੇ ਮੁਲਜ਼ਮ ਸੀਗੇ ਉਹਨਾਂ ਦੇ ਵਿੱਚ ਕੋਈ ਫੜ ਹੋਇਆ ਜਾਂ ਨਹੀਂ? ਫੜੇ ਤਾਂ ਗਏ ਆ ਜੀ। 5ਵਾਂ ਮੁਲਜ਼ਮ ਜਿਹੜਾ ਜੀ ਉਹਨੇ ਆਤਮ ਸਮਰਪਣ ਕੀਤਾ ਪੁਲਿਸ ਦੇ ਕੋਲੇ। ਇੱਕ ਹੋਰ ਅਜੇ ਜਿਹੜਾ ਜੀ ਰਹਿੰਦਾ, ਜਿਹੜੀ ਪੁਲਿਸ ਜਿਹੜੀ ਆ ਉਹ ਭਾਲ ਕਰ ਰਹੀ ਹੈ। ਬੇਸ਼ੱਕ ਜਿਹੜਾ ਮੀਡੀਆ ਜੀ ਉਹ ਇੱਥੇ ਬਹੁਤਾ ਇਸ ਮਾਮਲੇ ਨੂੰ ਚੁੱਕ ਨਹੀਂ ਰਿਹਾ, ਜਦੋਂ ਕਿ ਇਹ ਲੋਕ ਜਿਹੜੇ ਨੇ ਉਹ ਸੜਕਾਂ ਦੇ ਉੱਤੇ ਉਤਰੇ ਹੋਏ ਨੇ ਜੀ ਇਸ ਮਾਮਲੇ ਦੇ ਵਿੱਚ। ਮੈਂ ਦੱਸਦਾ ਕਿ ਪਹਿਲਾਂ ਇਸ ਲੜਕੀ ਦੇ ਨਾਲ ਜਿਹੜਾ ਰੇਪ ਹੋ ਗਿਆ ਸੀਗਾ, ਬਾਅਦ ਦੇ ਵਿੱਚ ਇਹ ਜਿਹੜੇ ਮੁਲਜ਼ਮ ਸਨ ਜੀ ਉਹ ਛੁੱਟ ਕੇ ਆ ਗਏ। ਜਿਹੜੇ ਸੀ ਜ਼ਮਾਨਤਾਂ ਦੇ ਉੱਤੇ ਆ ਕੇ ਉਹਨਾਂ ਨੇ ਸ਼ਰੇਆਮ ਧਮਕੀਆਂ ਜਿਹੜੀਆਂ ਸੀਗੀਆਂ ਉਹ ਦੇਣੀਆਂ ਸ਼ੁਰੂ ਕਰਤੀਆਂ ਇਸ ਪਰਿਵਾਰ ਨੂੰ, ਲੜਕੀ ਨੂੰ। ਲੜਕੀ ਵਾਲੇ ਜਿਹੜੇ ਸੀਗੇ ਉਹ ਪੁਲਿਸ ਵਾਲਿਆਂ ਕੋਲੇ ਜਾਂਦੇ ਰਹੇ, ਪਰ ਪੁਲਿਸ ਨੇ ਗੋਲਿਆ ਹੀ ਨਹੀਂ ਜੀ ਉਹਨੂੰ, ਕੋਈ ਉਹਦਾ ਪਰਚਾ ਜਿਹੜਾ ਸੀ ਦਰਜ ਨਹੀਂ ਕੀਤਾ। ਤੇ ਉਹ ਇੱਥੋਂ ਤੱਕ ਵੱਧ ਗਏ, ਉਹਨਾਂ ਨੂੰ ਇਹ ਪਤਾ ਲੱਗਿਆ ਜੀ ਪੁਲਿਸ ਨੇ ਕੀ ਕਰਨਾ। ਉਹਨਾਂ ਨੇ ਤੇਲ ਲਿਆ ਕੇ ਜਿਹੜੀ ਕੁੜੀ ਸੀ ਉਹਨੂੰ ਜਿਉਂਦਿਆਂ ਹੀ ਸਾੜ ਦਿੱਤਾ, ਔਰ ਉਹਦੀ ਚੰਡੀਗੜ੍ਹ ਦੇ ਹਸਪੀਟਲ ਦੇ ਵਿੱਚ ਡੈਥ ਹੋ ਗਈ ਸੀਗੀ। ਬੇਸ਼ੱਕ ਉਹਦੀ ਜਿਹੜੀ ਅੰਤਮ ਕਿਰਿਆ ਉਹ ਤਾਂ ਕਰਵਾ ਦਿੱਤੀ ਪੁਲਿਸ ਨੇ, ਹਾਲਾਂਕਿ ਉਹਦੀ ਡੈਡ ਬੋਡੀ ਰੱਖ ਕੇ ਵੀ ਪਹਿਲਾਂ ਜਿਹੜਾ ਸੀਗਾ ਉਹ ਟ੍ਰੈਫਿਕ ਵਗੈਰਾ ਰੋਕਿਆ ਗਿਆ ਸੀਗਾ। ਪਰ ਹੁਣ ਕੰਟੀਨਿਊਸ ਜਿਹੜਾ ਜੀ ਫੋਕਲ ਪੁਆਇੰਟ ਦੇ ਵਿੱਚ ਲੋਕ ਜਿਹੜੇ ਨੇ ਹਰ ਰੋਜ਼ ਇਕੱਠੇ ਹੋ ਰਹੇ ਨੇ, ਜਿਹਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੇ ਪਰਿਵਾਰ ਵੀ ਵੱਡੀ ਗਿਣਤੀ 'ਚ ਸ਼ਾਮਲ ਨੇ। ਵੱਖ-ਵੱਖ ਸ਼ਹਿਰਾਂ ਤੋਂ ਜਿਹੜੇ ਆਉਣ ਵਾਲੇ ਨੌਜਵਾਨ ਤਬਕਾ ਉਹ ਵੀ ਇਹਦੇ ਵਿੱਚ ਸ਼ਾਮਲ ਹੈ। ਪਰ ਸਹੁੰ ਖਾਣ ਵਾਲੀ ਗੱਲ ਹੈ ਜੀ, ਕਿਸੇ ਨੈਸ਼ਨਲ ਚੈਨਲ ਦੇ ਉੱਤੇ ਇਸ ਖਬਰ ਦਾ ਜ਼ਿਕਰ ਵੀ ਹੋਵੇ ਕਿ ਇੱਥੇ ਕਿਸੇ ਕੁੜੀ ਦੇ ਨਾਲ ਇਹ ਕੀਤਾ ਗਿਆ। ਬੇਸ਼ੱਕ ਕੈਬ ਵਾਲਾ ਜਿਹੜਾ ਮਾਮਲਾ ਉਹ ਵੀ ਗੰਭੀਰ ਹੈ, ਪਰ ਉਹ ਮਾਮਲਾ ਬਹੁਤ ਭਖਿਆ ਕਿਉਂਕਿ ਦਿੱਲੀ ਦੇ ਨਾਲ ਜੁੜਿਆ ਹੋਇਆ। ਇਹ ਮਾਮਲਾ ਕਿਉਂਕਿ ਪੰਜਾਬ ਦੇ ਨਾਲ ਜੁੜਿਆ ਹੋਇਆ। ਕੋਈ ਵੀ ਚੈਨਲ ਜਿਹੜਾ ਐਡਾ ਰਿਸਕ ਲੈਣ ਨੂੰ ਤਿਆਰ ਨਹੀਂ ਗਾ ਕਿ ਜੇ ਉਹਨੇ ਇਹ ਰਿਪੋਰਟ ਵਿਖਾਈ ਤਾਂ ਫਿਰ ਉਹਦਾ ਚੈਨਲ ਪੰਜਾਬ 'ਚੋਂ ਬਲੈਕ ਆਊਟ ਹੋ ਜਾਊਗਾ ਜੀ। ਸ਼ਾਇਦ ਇਹ ਵਜ੍ਹਾ ਜਿਹੜੀ ਹੈ ਜੀ ਹੋ ਸਕਦੀ ਹੈ ਜਿਹਦੇ ਕਰਕੇ ਇਹ ਚੈਨਲ ਦੇ ਉੱਤੇ ਨਹੀਂ ਆ ਰਿਹਾ ਜੀ ਕਿਤੇ ਵੀ। ਪਰ ਲੋਕ ਜਿਹੜੇ ਨੇ ਜੀ ਉਹ ਤੁਸੀਂ ਕਹਿ ਲਓ ਆਪੋ ਆਪਣੇ ਰਿਸੋਰਸ ਦੇ ਰਾਹੀਂ ਉੱਥੇ ਇਕੱਠੇ ਜਿਹੜੇ ਆ ਉਹ ਹੋ ਰਹੇ ਨੇ। ਔਰ ਇਹ ਵੀ ਪਤਾ ਲੱਗਿਆ ਕਿ ਜਿਹੜਾ ਇੱਕ ਅਜੇ ਚਾਹੀਦਾ ਜੀ ਪੁਲਿਸ ਵਾਲਿਆਂ ਨੂੰ ਵਿਅਕਤੀ, ਉਹ ਪੇਪਰ ਦੇ ਰਿਹਾ ਸੀਗਾ ਜੀ ਪਰਸੋਂ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਪੁਲਿਸ ਕਿੰਨੀ ਕੁ ਜਿਹੜੀ ਹੈ ਜੀ ਸੁਹਿਰਦ ਹੈ। ਸਰਕਾਰ ਨੇ ਕੀ ਕੀਤਾ ਇਸ ਮਾਮਲੇ ਤੇ ਜੀ, ਤੁਰੰਤ ਕਾਰਵਾਈ ਕਰਦਿਆਂ 2 ਪੁਲਿਸ ਵਾਲੇ ਜਿਹੜੇ ਨੇ ਉਹ ਮੁਅੱਤਲ ਕਰਤੇ ਨੇ, 2 ਸਿਪਾਹੀ ਸਿਰਫ। ਜੀ ਜੀ, ਤੇ ਜੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਪੇਪਰ ਦਿਆ, ਇਹਦਾ ਮਤਲਬ ਕਿ ਉਹ ਉਹਨਾਂ ਦੇ ਸੰਪਰਕ ਦੇ ਵਿੱਚ ਹੈਗਾ ਆ। ਅਤੇ ਅੱਗੇ ਮੇਰਾ ਆਖਰੀ ਸਵਾਲ ਹੋਊ ਜੀ, ਭਾਜਪਾ ਦੇ ਇੱਕ ਸੰਸਦ ਮੈਂਬਰ ਨੇ ਨੱਥੂਰਾਮ ਗੌਡਸੇ ਨੂੰ ਦੇਸ਼ ਭਗਤ ਆਖਿਆ। ਇਹ ਕੁਛ ਨਾ ਜੀ ਇਹ ਤਾਂ ਬੀਜੇਪੀ ਦੀ ਪਟਾਰੀ 'ਚੋਂ ਨਵਾਂ ਰੋਜ਼ ਜਿਹੜਾ ਜੀ ਉਹ ਨਿਕਲ ਰਿਹਾ। ਪੁਰਾਣੀ ਕਹਾਵਤ ਹੁੰਦੀ ਸੀ ਜਿਹੜੀ ਡੱਡੂਆਂ ਦੀ ਪੰਸੇਰੀ ਹੈ ਨਾ ਉਹ ਸੰਭਾਲਣੀ ਔਖੀ ਹੈ। ਇਉਂ ਲੱਗਦਾ ਜੀ ਕਿ ਕੁਝ ਏਦਾਂ ਦੇ ਲੋਕ ਜਿਹੜੇ ਸਰਪੰਚੀ ਬਣਨ ਦੇ ਵੀ ਕਾਬਲ ਨਹੀਂ ਜੀ, ਉਹ ਪਹੁੰਚ ਗਏ ਨੇ ਉੱਥੋਂ ਤੱਕ, ਤੇ ਹੁਣ ਉਹਨਾਂ ਦੀ ਜਿਹੜੀ ਜ਼ੁਬਾਨ ਹੈ ਉਹ ਕੰਟਰੋਲ ਨਹੀਂ ਹੋ ਰਹੀ। ਜਾਂ ਇਹ ਕਹਿ ਲਓ ਓਵਰ ਕੌਨਫੀਡੈਂਸ ਦੇ ਵਿੱਚ ਉਹ ਏਦਾਂ ਦਾ ਕੁਛ ਨਾ ਕੁਛ ਜਿਹੜਾ ਜੀ ਰੋਜ਼ ਬੋਲੀ ਰਹੇ ਨੇ। ਕਿਤੇ ਤਾਂ ਸਾਧਵੀ ਜਿਹੜੀ ਹੈ ਜੀ ਉਹ ਦਿੱਲੀ ਦੇ ਵਿੱਚ ਬਿਆਨ ਦੇਣ ਦੀ ਹੈ ਵੀ ਰਾਮਜਾਦਿਆਂ ਦੀ ਚਾਹੀਦੀ ਹੈ ਜਾਂ ਦੂਜੀ ਚਾਹੀਦੀ ਹੈ। ਇੱਕ ਜਿਹੜਾ ਬੀਜੇਪੀ ਦਾ ਉੱਠਦਾ ਹੈ ਉਹ ਕੁਝ ਜਿਹੜੇ ਮੁਸਲਿਮ ਆਗੂ ਨੇ ਉਹਨਾਂ ਨੂੰ ਇਹ ਕਹਿ ਦਿੰਦਾ ਕਿ ਇਹੋ ਜਿਹੇ 2 ਵਿਅਕਤੀ ਜਦੋਂ ਮੁਲਕ ਦੇ ਵਿੱਚ ਹਰਾਮਜ਼ਾਦੇ ਫਿਰਦੇ ਨੇ ਫਿਰ ਸਾਧਵੀ ਨੂੰ ਤਾਂ ਮੂੰਹ ਖੋਲਣਾ ਹੀ ਪਊਗਾ। ਹੁਣ ਇੱਕ ਸਾਕਸ਼ੀ ਹੈ ਜੀ, ਸਾਕਸ਼ੀ ਮਹਾਰਾਜ ਜਿਹਨੂੰ ਕਹਿੰਦੇ ਨੇ ਜੀ, ਉਹਨੇ ਉਹਦੀ ਜ਼ਬਾਨ ਦਾ ਰਸ ਵੀ ਟਪਕਿਆ ਜੀ। ਉਹਨੇ ਇਹ ਕਿਹਾ ਜੀ ਕਿ ਜਿਹੜਾ ਮਹਾਤਮਾ ਗਾਂਧੀ ਦਾ ਜਿਹੜਾ ਕਾਤਲ ਹੈ ਨੱਥੂਰਾਮ ਗੋਡਸੇ, ਉਹ ਦੇਸ਼ ਭਗਤ ਉਹਨੂੰ ਜਿਹੜਾ ਜੀ ਦੱਸ ਦਿੱਤਾ। ਬਾਅਦ ਦੇ ਵਿੱਚ ਜਦੋਂ ਰੌਲਾ ਪੈਣਾ ਸ਼ੁਰੂ ਹੋ ਗਿਆ ਜੀ, ਉਹ ਨਾਲ ਦੀ ਨਾਲ ਇਸ ਬਿਆਨ ਤੋਂ ਜਿਹੜਾ ਉਹ ਪਲਟ ਗਿਆ। ਉਹ ਨਾਲ ਤੋਂ ਇਹ ਸੰਸਦ ਮੈਂਬਰ ਹੈ ਸਾਕਸ਼ੀ, ਉਹਨੇ ਕਿਹਾ ਕਿ ਗੋਡਸੇ ਜਿਹੜਾ ਸੀਗਾ ਇੱਕ ਪੀੜਤ ਵਿਅਕਤੀ ਸੀਗਾ, ਉਹਨੇ ਗਲਤੀ ਨਾਲ ਕੁਝ ਭੁੱਲ ਜਿਹੜੀ ਕੀਤੀ, ਪਰ ਉਹ ਦੇਸ਼ ਧਰੋਹੀ ਨਹੀਂ ਸੀਗਾ, ਉਹ ਇੱਕ ਦੇਸ਼ ਭਗਤ ਸੀਗਾ ਜੀ। ਪਰ ਇਹਦਾ ਰੌਲਾ ਜਿਹੜਾ ਜੀ ਉਹ ਪੈਣਾ ਸ਼ੁਰੂ ਹੋ ਗਿਆ। ਬਾਅਦ ਦੇ ਵਿੱਚ ਉਹਨੇ ਕਿਹਾ ਨਹੀਂ ਮੈਂ ਉਹਨੂੰ ਦੇਸ਼ ਭਗਤ ਨਹੀਂ ਮੰਨਦਾ, ਗਲਤੀ ਦੇ ਨਾਲ ਇਹ ਬੋਲ ਗਿਆ। ਮੈਂ ਪਹਿਲਾਂ ਵੀ ਇੱਕ ਦਿਨ ਗੱਲ ਕੀਤੀ ਸੀ, ਜਿਹੜੀ ਸਾਧਵੀ ਹੈ ਜੇ ਉਹ ਪਾਰਲੀਮੈਂਟ ਦੇ ਵਿੱਚ ਕਹਿੰਦੀ ਹੈ ਕਿ ਮੇਰੇ ਮੂੰਹ ਦੇ ਵਿੱਚੋਂ ਗਲਤੀ ਦੇ ਨਾਲ ਕੁਝ ਨਿਕਲ ਗਿਆ, ਹੁਣ ਸਾਕਸ਼ੀ ਕਹਿੰਦਾ ਮੇਰੇ ਮੂੰਹ ਦੇ ਵਿੱਚੋਂ ਗਲਤੀ ਨਾਲ ਕੁਝ ਨਿਕਲ ਗਿਆ। ਪਰ ਜਿਹੜੀ ਮਾਨਸਿਕਤਾ ਇਹਨਾਂ ਵਿਅਕਤੀਆਂ ਦੀ ਹੈ ਨਾ ਜੀ ਉਹ ਤਾਂ ਨਹੀਂ ਨਿਕਲੀ, ਉਹ ਤਾਂ ਉੱਥੇ ਹੀ ਹੈ, ਉਹ ਤਾਂ ਉਸੇ ਤਰੀਕੇ ਦੇ ਨਾਲ ਕੰਮ ਕਰਦੀ ਹੈ। ਤੇ ਜਦੋਂ ਮੌਕਾ ਲੱਗਦਾ ਜੀ ਫਿਰ ਉਹ ਜਿਹੜਾ ਅੰਦਰਲਾ ਜਾਨਵਰ ਹੈ ਉਹ ਬਾਹਰ ਤਾਂ ਆਉਂਦਾ ਹੈ। ਬਿਲਕੁਲ ਜੀ, ਜੋ ਇਹਨਾਂ ਦੇ ਦਿਲ ਵਿੱਚ ਹੁੰਦਾ ਉਹ ਨਿਕਲਦਾ। ਚੰਗੀ ਗੱਲ ਕਿਉਂ ਨਹੀਂ ਨਿਕਲਦੀ। ਤੇ ਅਖੀਰ ਦੇ ਵਿੱਚ ਅਜਨਾਮਾ ਕਿ ਬਾਬਾ ਪੁੱਛਦਾ ਪੈਨਸ਼ਨ ਹੈ ਕਦੋਂ ਆਉਣੀ, ਅਫਸਰ ਕਹਿੰਦਾ ਹੈ ਕਰੋ ਉਡੀਕ ਬਾਬਾ। ਬਾਬਾ ਪੁੱਛਦਾ ਪੈਨਸ਼ਨ ਹੈ ਕਦੋਂ ਆਉਣੀ, ਅਫਸਰ ਕਹਿੰਦਾ ਹੈ ਕਰੋ ਉਡੀਕ ਬਾਬਾ। ਕਰਨੀ ਨਾਵਾਂ ਦੀ ਅਸਾਂ ਪੜਤਾਲ, ਪਹਿਲਾਂ ਕਰੀਏ ਵੱਖ ਸਭ ਗਲਤ ਜਾਂ ਠੀਕ ਬਾਬਾ। ਮੇਰੇ ਮਰੇ ਬਾਪੂ ਦੀ
ਪੈਨਸ਼ਨ ਕਈ ਪੁੱਤ ਲੈਂਦੇ, ਚੁਗਲੀ ਕਰੇ ਕੋਈ ਆਣ ਸ਼ਰੀਕ ਬਾਬਾ, ਪੈ ਗਿਆ ਕੰਮ ਪੜਤਾਲ ਦਾ ਸਿਰ ਸਾਡੇ, ਦੱਸਾਂ ਪੈਨਸ਼ਨ ਦੀ ਕਿੱਦਾਂ ਤਰੀਕ ਬਾਬਾ। ਬਾਬੇ ਆਖਿਆ ਬਾਪੂ ਦੇ ਮਰਨ ਮਗਰੋਂ, ਕਰਦਾ ਪੁੱਤ ਵੀ ਹੋਣਾ ਨਾ ਘੱਟ ਕਾਕਾ। ਬਾਬੇ ਆਖਿਆ ਬਾਪੂ ਦੇ ਮਰਨ ਮਗਰੋਂ, ਕਰਦਾ ਪੁੱਤ ਵੀ ਹੋਣਾ ਨਾ ਘੱਟ ਕਾਕਾ। ਸਾਹਿਬ ਲੋਕ ਵੀ ਜੇਬਾਂ ਨੇ ਭਰੀ ਜਾਂਦੇ, ਅੰਨੀ ਪੀਂਦੀ ਕੁੱਤੇ ਰੇ ਚੱਟ ਬਾਬਾ। ਜੀ ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜੇ ਤੇ ਦੱਸਿਆ ਉੱਥੇ ਕਿ ਜਿਹੜੀਆਂ ਹੈਡਲਾਈਨਸ ਆ ਪੰਜਾਬ ਦੇ ਵੀ ਅਖਬਾਰਾਂ ਦੇ ਵਿੱਚ ਉੱਥੇ ਕੀ ਕੁਛ ਚੱਲ ਰਿਹਾ ਆ। ਹੁਣ ਮੈਨੂੰ ਵੀ ਦਿਓ ਇਜਾਜ਼ਤ। ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।